12ਵੀਂ ਜਮਾਤ ਦਾ ਸਬਕ ਪੰਜਾਬੀ ਗ੍ਰਾਮਰ। ਮੁਖਤਸਰ ਸਵਾਲਾਂ ਦੇ ਵਿੱਚ ਗ੍ਰਾਮਰ ਦੇ ਵਿੱਚੋਂ ਵੀ ਸਵਾਲ ਆਉਂਦੇ ਨੇ। ਮਤਲਾ, ਮਕਤਾ, ਰਦੀਫ, ਕਾਫੀਆ, ਇਸ ਤੋਂ ਵੱਖ ਪੰਜਾਬ ਦੇ ਜਿਹੜੇ ਲੋਕ ਗੀਤ ਨੇ ਉਹਨਾਂ ਦੀ ਤਾਰੀਫ ਤੇ ਮਿਸਾਲਾਂ ਵੀ ਆਉਂਦੀਆਂ ਨੇ। ਇਸ ਦੀ ਅਸੀਂ ਅੱਜ ਸ਼ੁਰੂ ਕਰਨੇ ਆ। ਸਭ ਤੋਂ ਪਹਿਲਾਂ ਕਾਫੀਆ ਕੀ ਹੈ, ਉਹਦੀ ਤਾਰੀਫ। ਕਾਫੀਆ ਅਰਬੀ ਜ਼ੁਬਾਨ ਦੇ ਲਫ਼ਜ਼ ਕਫੂ ਤੋਂ ਨਿਕਲਿਆ ਹੈ, ਜਿਹਦਾ ਮਤਲਬ ਹੈ ਪਿੱਛੇ ਟੁਰਨ ਵਾਲਾ। ਕਾਫੀਆ ਹਮ ਆਵਾਜ਼ ਹਮ ਵਜ਼ਨ ਲਫ਼ਜ਼ ਹੁੰਦਾ ਹੈ ਔਰ ਗਜ਼ਲ ਦੇ ਹਰ ਸ਼ੇਰ ਦੇ ਦੂਜੇ ਮਿਸਰੇ ਵਿੱਚ ਰਦੀਫ ਤੋਂ ਪਹਿਲਾਂ ਆਉਂਦਾ ਹੈ। ਗਜ਼ਲ ਦੇ ਹਰ ਸ਼ੇਰ ਵਿੱਚ ਦੂਜੇ ਮਿਸਰੇ ਵਿੱਚ ਰਦੀਫ ਤੋਂ ਪਹਿਲਾਂ ਆਉਣ ਵਾਲਾ ਹਮ ਵਜ਼ਨ ਹਮ ਆਵਾਜ਼ ਲਫ਼ਜ਼ ਜਿਹੜਾ ਹੈ ਉਹ ਕਾਫੀਆ ਅਖਵਾਉਂਦਾ ਹੈ। ਗਜ਼ਲ ਦਾ ਜਿਹੜਾ ਪਹਿਲਾ ਸ਼ੇਰ ਹੁੰਦਾ ਹੈ ਮਤਲਾ, ਉਹਦੇ ਦੋਵੇਂ ਮਿਸਰੇ ਹਮ ਕਾਫੀਆ ਹੁੰਦੇ ਨੇ। ਜਿਵੇਂ ਅਸੀਂ ਦੇਖਨੇ ਆ, ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਇਹਦੇ 'ਚ ਹਮ ਆਵਾਜ਼ ਲਫ਼ਜ਼ ਹੈ ਜ਼ੁਬਾਨੋਂ ਕਮਾਨੋਂ। ਦੂਜਾ ਸ਼ੇਰ ਅਸੀਂ ਦੇਖਾਂਗੇ, ਮੈਂ ਦਿਲ ਵਿੱਚ ਉਹਨੂੰ ਲੱਭਣਾ ਵਾਂ ਉਹ ਦੂਰ ਅਸਮਾਨੋਂ ਨਿਕਲ ਗਿਆ। ਦੂਜੇ ਸ਼ੇਰ ਦੇ ਵਿੱਚ ਅਸਮਾਨੋਂ ਲਫ਼ਜ਼ ਜਿਹੜਾ ਹੈ ਉਹ ਹਮ ਆਵਾਜ਼ ਹਮ ਵਜ਼ਨ ਹੈ, ਯਾਨੀ ਜ਼ੁਬਾਨੋਂ ਕਮਾਨੋਂ ਅਸਮਾਨੋਂ। ਇਹ ਸਾਡੇ ਕਾਫੀਏ ਹੋ ਗਏ। ਇਸੇ ਤਰ੍ਹਾਂ ਸਲੀਮ ਕਾਸ਼ਰ ਹੋਰਾਂ ਦੀ ਹੀ ਗਜ਼ਲ, ਤੇਰਾ ਦਰਦ ਹਯਾਤੀ ਮੇਰੀ ਐ ਮਲਕੀਅਤ ਜ਼ਾਤੀ ਮੇਰੀ। ਇਹਦੇ ਵਿੱਚ ਹਯਾਤੀ ਤੇ ਜ਼ਾਤੀ ਹਮ ਆਵਾਜ਼ ਹਮ ਵਜ਼ਨ ਲਫ਼ਜ਼ ਨੇ, ਇਹ ਕਾਫੀਆ ਨੇ। ਯਾਨੀ ਅਗਰ ਅਸੀਂ ਕਾਫੀਏ ਦੀਆਂ ਮਿਸਾਲਾਂ ਦੇਣੀਆਂ ਨੇ ਤੇ ਉਹਦੇ ਵਿੱਚ ਸ਼ੇਰ ਵੀ ਅਸੀਂ ਉਹ ਲਾਜ਼ਮੀ ਜਿਹੜੇ ਨੇ ਉਹ ਸ਼ਾਮਿਲ ਕਰਾਂਗੇ। ਜਿਵੇਂ ਕਿ ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ, ਮੈਂ ਦਿਲ ਵਿੱਚ ਉਹਨੂੰ ਲੱਭਣਾ ਵਾਂ ਉਹ ਦੂਰ ਅਸਮਾਨੋਂ ਨਿਕਲ ਗਿਆ। ਕਾਫੀਏ ਦੀਆਂ ਕੁਝ ਮਿਸਾਲਾਂ ਹਯਾਤੀ, ਜ਼ਾਤੀ, ਬਰਸਾਤੀ, ਚਾਤੀ, ਰਾਤੀ ਵਗੈਰਾ। ਇਸੇ ਤਰ੍ਹਾਂ ਖਾਬ, ਕਿਤਾਬ, ਸ਼ਬਾਬ, ਰੁਬਾਬ, ਬਾਬ, ਨਵਾਬ। ਸਲੀਮ ਕਾਸ਼ਰ ਹੋਰਾਂ ਦੀ ਇੱਕ ਗਜ਼ਲ ਦੇ ਕੁਝ ਹੋਰ ਸ਼ੇਰ ਜੋ ਕਾਫੀਏ ਦੀ ਮਿਸਾਲ ਦੇ ਤੌਰ ਤੇ ਵਰਤੇ ਜਾ ਸਕਦੇ ਨੇ। ਤੇਰਾ ਦਰਦ ਹਯਾਤੀ ਮੇਰੀ ਐ ਮਲਕੀਅਤ ਜ਼ਾਤੀ ਮੇਰੀ, ਗਮ ਦੀ ਬਾਰਿਸ਼ ਦੇ ਵਿੱਚ ਸਜਣਾ ਪਿਆਰ ਤੇਰਾ ਬਰਸਾਤੀ ਮੇਰੀ, ਸੁੱਤਿਆਂ ਬੂਹਾ ਖੜਕ ਪਵੇ ਨਾ ਅੱਖ ਨਹੀਂ ਲੱਗਦੀ ਰਾਤੀ ਮੇਰੀ। ਹੁਣ ਅਸੀਂ ਅੱਗੇ ਚੱਲਦੇ ਹਾਂ ਰਦੀਫ। ਰਦੀਫ ਦਾ ਲਫ਼ਜ਼ੀ ਮਤਲਬ ਹੈ ਘੋੜਸਵਾਰ ਦੇ ਪਿੱਛੇ ਬੈਠਣ ਵਾਲਾ। ਘੋੜਸਵਾਰ ਦੇ ਪਿੱਛੇ ਬੈਠਣ ਵਾਲੇ ਨੂੰ ਰਦੀਫ ਕਿਹਾ ਜਾਂਦਾ ਹੈ। ਸ਼ੇਰੀ ਇਸਤਲਾਹ ਵਿੱਚ ਕਾਫੀਏ ਤੋਂ ਬਾਅਦ ਆਉਣ ਵਾਲਾ ਉਹ ਲਫ਼ਜ਼ ਜੋ ਦੂਜੇ ਮਿਸਰੇ ਵਿੱਚ ਵਾਰ-ਵਾਰ ਆਉਂਦਾ ਹੈ। ਤੁਸੀਂ ਪਹਿਲੀਆਂ ਮਿਸਾਲਾਂ ਵਿੱਚ ਵੇਖਿਆ ਹੋਏਗਾ तो कुछ लफ्ज़ ਜਿਹੜੇ ਨੇ ਉਹ ਬਾਰ-ਬਾਰ ਆ ਰਹੇ ਨੇ। ਜਿਵੇਂ ਅਸੀਂ ਦੇਖਿਆ, ਤੇਰਾ ਦਰਦ ਹਯਾਤੀ ਮੇਰੀ ਐ ਮਲਕੀਅਤ ਜ਼ਾਤੀ ਮੇਰੀ। ਇਹਦੇ ਵਿੱਚ ਮੇਰੀ ਮੇਰੀ ਜਿਹੜਾ ਲਫ਼ਜ਼ ਹੈ ਉਹ ਬਾਰ-ਬਾਰ ਆ ਰਿਹਾ। ਗਮ ਦੀ ਬਾਰਿਸ਼ ਦੇ ਵਿੱਚ ਸਜਣਾ ਪਿਆਰ ਤੇਰਾ ਬਰਸਾਤੀ ਮੇਰੀ, ਯਾਨੀ ਮੇਰੀ ਦੂਜੇ ਮਿਸਰੇ ਦੇ ਵਿੱਚ, ਗਜ਼ਲ ਦੇ ਦੂਜੇ ਮਿਸਰੇ ਵਿੱਚ ਜਿਹੜਾ ਇੱਕੋ ਲਫ਼ਜ਼ ਵਾਰ-ਵਾਰ ਆਉਂਦਾ ਹੈ ਉਸ ਨੂੰ ਅਸੀਂ ਕਹਿੰਦੇ ਆ ਰਦੀਫ। ਇਸੇ ਤਰ੍ਹਾਂ ਤੁਸੀਂ ਦੇਖੀ ਦੂਜੀ ਜਿਹੜੀ ਮਿਸਾਲ ਹੈ, ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਇਹਦੇ ਵਿੱਚ ਦੋ ਲਫ਼ਜ਼ ਨਿਕਲ ਗਿਆ, ਜਿਹੜਾ ਲਫ਼ਜ਼ ਹੈ ਉਹ ਬਾਰ-ਬਾਰ ਆ ਰਿਹਾ ਹੈ, ਉਸ ਨੂੰ ਅਸੀਂ ਕਹਿੰਦੇ ਆ ਰਦੀਫ। ਇਸ ਤੋਂ ਅੱਗੇ ਚੱਲਦੇ ਆ ਮਤਲਾ। ਮਤਲਾ ਕਹਿੰਦੇ ਨੇ ਸੂਰਜ ਦੇ ਤਲੂ ਹੋਣ ਦੀ ਥਾਂ, ਜਦੋਂ ਸੂਰਜ ਨਿਕਲਦਾ ਹੈ ਜਿਹੜੀ ਥਾਂ ਤੋਂ, ਉਸ ਨੂੰ ਮਤਲਾ ਕਿਹਾ ਜਾਂਦਾ ਹੈ। ਗਜ਼ਲ ਦਾ ਉਹ ਪਹਿਲਾ ਸ਼ੇਰ ਜੋ ਹਮ ਵਜ਼ਨ ਹਮ ਕਾਫੀਆ ਔਰ ਹਮ ਰਦੀਫ ਹੁੰਦਾ ਹੈ, ਯਾਨੀ ਕਿ ਜਿਹਦੇ ਵਿੱਚ ਕਾਫੀਆ ਤੇ ਰਦੀਫ ਜਿਹੜੇ ਨੇ ਦੋਵੇਂ ਮਿਸਰਿਆਂ ਦੇ ਵਿੱਚ ਹੁੰਦੇ ਨੇ, ਉਸ ਨੂੰ ਅਸੀਂ ਮਤਲਾ ਕਹਿੰਦੇ ਹਾਂ। ਜਿਵੇਂ ਅਸੀਂ ਮਿਸਾਲ ਦੇਖੀਏ, ਜੋ ਬੋਲ ਜ਼ੁਬਾਨੋਂ ਨਿਕਲ ਗਿਆ ਉਹ ਤੀਰ ਕਮਾਨੋਂ ਨਿਕਲ ਗਿਆ। ਇਹਦੇ ਵਿੱਚ ਤੁਸੀਂ ਦੇਖਿਆ ਜ਼ੁਬਾਨੋਂ ਤੇ ਕਮਾਨੋਂ ਕਾਫੀਆ ਔਰ ਨਿਕਲ ਗਿਆ ਰਦੀਫ ਹੈ, ਇਹ ਮਤਲਾ ਹੈ, ਯਾਨੀ ਪਹਿਲਾ ਸ਼ੇਰ। ਇਸੇ ਤਰ੍ਹਾਂ ਇੱਕ ਹੋਰ ਮਿਸਾਲ, ਤੇਰਾ ਦਰਦ ਹਯਾਤੀ ਮੇਰੀ ਐ ਮਲਕੀਅਤ ਜ਼ਾਤੀ ਮੇਰੀ, ਇਹ ਵੀ ਮਤਲਾ ਹੈ, ਯਾਨੀ ਪਹਿਲਾ ਸ਼ੇਰ ਹੈ। ਇਸ ਤੋਂ ਅੱਗੇ ਚੱਲਦੇ ਹਾਂ ਮਕਤਾ। ਮਕਤਾ ਦਾ ਲਫ਼ਜ਼ੀ ਮਤਲਬ ਹੈ ਕੱਟ ਦੇਣਾ, ਵੱਢ ਦੇਣਾ, ਕਤਾ ਕਰ ਦੇਣਾ, ਵੱਢ ਕੇ ਕਿਸੇ ਸ਼ੈ ਨੂੰ ਵੱਖਰਾ ਕਰ ਦੇਣਾ, ਇਸ ਨੂੰ ਅਸੀਂ ਕਹਿੰਦੇ ਹਾਂ ਮਕਤਾ। ਸ਼ੇਰੀ ਇਸਤਲਾਹ ਵਿੱਚ ਗਜ਼ਲ ਦੇ ਅਜਿਹੇ ਸ਼ੇਰ ਨੂੰ ਮਕਤਾ ਕਹਿੰਦੇ ਨੇ ਜਿਹਦੇ ਵਿੱਚ ਸ਼ਾਇਰ ਆਪਣਾ ਨਾਂ ਜਾਂ ਤਖੱਲੁਸ ਵਰਤਦਾ ਹੈ। ਆਮ ਤੌਰ ਤੇ ਇਹ ਗਜ਼ਲ ਦਾ ਆਖਰੀ ਸ਼ੇਰ ਹੁੰਦਾ ਹੈ। ਮਿਸਾਲ ਅਸੀਂ ਦਿੰਦੇ ਹਾਂ, ਕਾਸ਼ਰ ਮੇਰੀ ਸ਼ਕਲ ਤੋਂ ਡਰਦੇ ਜੋ ਕਦੇ ਲੱਭਦੇ ਸਨ ਝਾਤੀ ਮੇਰੀ। ਹੁਣ ਕਾਸ਼ਰ ਦਾ ਜਿਹੜਾ ਲਫ਼ਜ਼ ਹੈ ਉਹ ਇਹਦੇ ਵਿੱਚ ਵਰਤਿਆ ਗਿਆ ਹੈ, ਯਾਨੀ ਕਿ ਸ਼ਾਇਰ ਜਿਹੜਾ ਆਪਣਾ ਨਾਂ ਜਾਂ ਤਖੱਲੁਸ ਉਸ ਸ਼ੇਰ ਦੇ ਵਿੱਚ ਵਰਤੇਗਾ ਤੇ ਅਸੀਂ ਉਸ ਨੂੰ ਕਵਾਂਗੇ ਮਕਤਾ।
ਜਾਂ ਇਸੇ ਤਰ੍ਹਾਂ ਕਾਸ਼ਰ ਤੋਂ ਹੁਣ ਕੀ ਪੁੱਛਦੇ ਹੋ ਜਦ ਦਰਦ ਬਿਆਨੋਂ ਨਿਕਲ ਗਿਆ। ਯਾਨੀ ਕਾਸ਼ਰ ਤੋਂ ਹੁਣ ਕੀ ਪੁੱਛਦੇ ਹੋ ਜਦ ਦਰਦ ਬਿਆਨੋਂ ਨਿਕਲ ਗਿਆ। ਇਹ ਸ਼ਾਇਰ ਆਪਣਾ ਨਾਂ ਜਾਂ ਤਖੱਲੁਸ ਜਿਸ ਸ਼ੇਰ ਵਿੱਚ ਵਰਤੇਗਾ ਉਸ ਨੂੰ ਅਸੀਂ ਕੀ ਕਹਾਂਗੇ, ਉਸ ਨੂੰ ਕਹਾਂਗੇ ਮਕਤਾ। ਇਹ ਸੀ ਸਾਡੇ ਜਿਹੜੇ ਨੇ ਅੱਜ ਦੇ ਸ਼ੇਰੀ ਇਸਤਲਾਹਾਂ। ਇਸ ਤੋਂ ਅੱਗੇ ਚੱਲਦੇ ਹਾਂ ਤਸ਼ਬੀਹ ਤੇ ਇਸਤਾਰੇ ਦੀ ਤਾਰੀਫ। ਤਸ਼ਬੀਹ ਕਿਸੇ ਸਾਂਝੀ ਖੂਬੀ ਭਾਰੋਂ ਇੱਕ ਸ਼ੈ ਨੂੰ ਦੂਜੀ ਸ਼ੈ ਵਰਗਾ ਕਰਾਰ ਦੇਣਾ। ਤਸ਼ਬੀਹ ਦਾ ਲਫ਼ਜ਼ੀ ਮਤਲਬ ਹੈ ਮੁਸ਼ਾਬਾ ਹੋਣਾ, ਇੱਕ ਸ਼ੈ ਦਾ ਦੂਜੇ ਸ਼ੈ ਵਰਗਾ ਹੋਣਾ। ਅਸੀਂ ਜਿਵੇਂ ਕਹਿੰਦੇ ਹਾਂ ਅਲੀ ਸ਼ੇਰ ਵਾਂਗ ਬਹਾਦਰ ਹੈ, ਸ਼ੇਰ ਦੀ ਬਹਾਦਰੀ ਤੇ ਅਲੀ ਦੀ ਬਹਾਦਰੀ ਨੂੰ ਸਾਂਝੀ ਖੂਬੀ ਭਾਰੋਂ ਅਸੀਂ ਤਸ਼ਬੀਹ ਤੌਰ ਤੇ ਵਰਤ ਰਹੇ ਹਾਂ। ਅਸੀਂ ਕਹਿੰਦੇ ਹਾਂ ਅਲੀ ਸ਼ੇਰ ਵਾਂਗੂ ਬਹਾਦਰ ਹੈ। ਜਾਂ ਫਿਰ ਸਾਦੀਆ ਚੰਨ ਵਰਗੀ ਸੋਹਣੀ ਵੋਟੀ ਹੈ। ਇਹਦੇ ਵਿੱਚ ਚੰਨ ਦੀ ਖੂਬਸੂਰਤੀ ਤੇ ਸਾਦੀਆ ਦੀ ਖੂਬਸੂਰਤੀ ਦੋਵੇਂ ਨੂੰ ਮਿਲਾ ਕੇ ਅਸੀਂ ਕਿਹਾ ਹੈ ਕਿ ਸਾਦੀਆ ਚੰਨ ਵਰਗੀ ਸੋਹਣੀ ਵੋਟੀ ਹੈ। ਜਿਹੜੇ ਸ਼ੇਰੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਸ਼ੇਰ ਦੇ ਵਿੱਚ ਇਹਨੂੰ ਕਿਵੇਂ ਵਰਤਿਆ ਗਿਆ ਹੈ। ਫਿਰੋਜ਼ਦੀਨ ਸ਼ਰਫਪੁਰੀ ਲਿਖਦੇ ਨੇ, ਕਾਲੀ ਜ਼ੁਲਫ ਨਾ ਰਾਤ ਦੀ ਮੁੱਕਦੀ ਸੀ, ਬੈਠਾ ਸੱਪ ਵਾਂਗੂ ਵਿਸ ਘੋਲਦਾ ਸਾਂ। ਯਾਨੀ ਇਹਦੇ ਵਿੱਚ ਰਾਤ ਦੀ ਔਰ ਕਾਲੀ ਜ਼ੁਲਫ ਦੋਵਾਂ ਦੀ ਸਾਂਝੀ ਖੂਬੀ, ਫਿਰ ਇਸ ਤਰ੍ਹਾਂ ਸੱਪ ਵਾਂਗੂ ਵਿਸ ਘੋਲਣਾ, ਆਪਣੇ ਅੰਦਰ ਹੀ ਅੰਦਰ ਜਿਹੜਾ ਨਾ ਉਹ ਸੋਚਾਂ ਦੇ ਵਿੱਚ ਗਵਾਚ ਜਾਣਾ, ਤੰਗ ਕਰਨਾ, ਕਿ ਇਹ ਜਿਹੜੀ ਤਸ਼ਬੀਹ ਦੇ ਤੌਰ ਤੇ ਫਿਰੋਜ਼ਦੀਨ ਸ਼ਰਫਪੁਰਾ ਨੇ ਵਰਤਿਆ। ਤਸ਼ਬੀਹ ਦੇ ਜਿਹੜੇ ਲਫ਼ਜ਼ ਹੈ, ਜਿਹੜੀ ਜਿਸ ਦੇ ਨਾਲ ਪਛਾਣਿਆ ਜਾ ਸਕਦਾ ਹੈ, ਉਹ ਤਸ਼ਬੀਹ ਹੈ ਵਰਗਾ, ਵਰਗੀ, ਵਰਗੇ, ਵਾਂਗ, ਵਾਂਗੂ। ਇਹ ਜਿਹੜੇ ਉਹ ਲਫ਼ਜ਼ ਨੇ ਜੋ ਤਸ਼ਬੀਹ ਵਾਸਤੇ ਵਰਤੇ ਜਾਂਦੇ। ਅੱਗੇ ਹੁਣ ਅਸੀਂ ਚੱਲਦੇ ਹਾਂ ਇਸਤਾਰਾ। ਇਸਤਾਰਾ ਦਾ ਲਫ਼ਜ਼ੀ ਮਤਲਬ ਹੈ ਉਧਾਰ ਰਹਿਣਾ। ਕਿਸੇ ਸਾਂਝੀ ਖੂਬੀ ਭਾਰੋਂ ਇੱਕ ਸ਼ੈ ਨੂੰ ਦੂਜੀ ਸ਼ੈ ਹੀ ਕਰਾਰ ਦੇ ਦੇਣਾ, ਦੂਜੀ ਸ਼ੈ ਹੀ ਕਰਾਰ ਦੇ ਦੇਣਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੇ ਫੌਜੀ ਸ਼ੇਰ ਨੇ, ਹੁਣ ਸ਼ੇਰ ਦੀ ਬਹਾਦਰੀ ਤੇ ਸਾਡੇ ਫੌਜੀਆਂ ਦੀ ਬਹਾਦਰੀ ਦੋਵਾਂ ਨੂੰ ਮਿਲਾ ਕੇ ਅਸੀਂ ਐਜ਼ ਇਟ ਇਜ਼ ਹੀ ਉਹਨੂੰ ਕਹਿਤਾ ਸਾਡੇ ਫੌਜੀ ਤਾਂ ਸ਼ੇਰ ਨੇ। ਜਾਂ ਫਿਰ ਅਸੀਂ ਕਿਹਾ ਕਿ ਮੇਰਾ ਚੰਨ ਆ ਗਿਆ। ਹੁਣ ਚੰਨ ਦੀ ਖੂਬਸੂਰਤੀ ਤੇ ਪੁੱਤਰ ਦੀ ਖੂਬਸੂਰਤੀ ਦੋਵਾਂ ਨੂੰ ਮਿਲਾ ਕੇ ਉਸੇ ਤਰ੍ਹਾਂ ਹੀ ਅਸੀਂ ਬਿਆਨ ਕਰਤੀ, ਇਹਨਾਂ ਦੀ ਜਿਹੜੀ ਉਧਾਰ ਲਈ ਖੂਬੀ ਅਸੀਂ ਉਹਨੂੰ ਬਿਆਨ ਕਰਤਾ, ਉਹ ਹੋ ਗਿਆ ਸਾਡਾ ਇਸਤਾਰਾ। ਹੁਣ ਅਸੀਂ ਸ਼ੇਰੀ ਸੂਰਤ ਵਿੱਚ ਦੇਖਣੇ ਆ ਫਿਰੋਜ਼ਦੀਨ ਸ਼ਰਫ ਹੋਰਾਂ ਦੀ ਇੱਕ ਸ਼ੇਰ, ਪੇਕੇ ਘਰ ਵਿੱਚ ਫਸਲਾਂ ਖਿੜੀਆਂ, ਪੇਕੇ ਘਰ ਵਿੱਚ ਫਸਲਾਂ ਖਿੜੀਆਂ, ਚੋਗ ਚੁਗੀ ਉੱਡ ਗਈਆਂ ਚਿੜੀਆਂ। ਜਿਵੇਂ ਚਿੜੀਆਂ ਚੋਗ ਚੋਗ ਕੇ ਉੱਡ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਧੀਆਂ ਨੇ। ਇਸਤਾਰਾਤੀ ਤੌਰ ਤੇ ਧੀਆਂ ਦੇ ਬਾਰੇ ਫਿਰੋਜ਼ਦੀਨ ਸ਼ਰਫਪੁਰਾ ਨੇ ਇਸ ਸ਼ੇਰ ਵਿੱਚ ਬਿਆਨ ਕੀਤਾ ਹੈ। ਇੱਕ ਖੂਬਸੂਰਤੀ ਹੁੰਦੀ ਹੈ ਕਿਸੇ ਵੀ ਸ਼ੇਰੀ ਹੁਸਨ ਵਿੱਚ ਇਜ਼ਾਫਾ ਹੋ ਜਾਂਦਾ ਕਿ ਉਹ ਤਸ਼ਬੀਹ ਤੇ ਇਸਤਾਰਾ ਉਸ ਸ਼ਾਇਰ ਜਿਹੜਾ ਹੈ ਉਹ ਕਿਵੇਂ ਵਰਤ ਰਿਹਾ ਹੈ। ਹੁਣ ਅਸੀਂ ਪੰਜਾਬ ਦੇ ਲੋਕ ਗੀਤਾਂ ਦੀ ਥੋੜੀ ਤਾਰੀਫ ਤੇ ਨਾਲ ਉਹਦੀਆਂ ਇੱਕ ਦੋ ਮਿਸਾਲਾਂ ਅਸੀਂ ਦੇਖਦੇ ਜਾਵਾਂਗੇ। ਸਭ ਤੋਂ ਪਹਿਲੇ ਲੋਰੀ। ਲੋਰੀ ਜਿਹੜਾ ਹੈ ਉਹ ਅਜਿਹਾ ਗੀਤ ਹੈ ਜਿਹਦੇ ਵਿੱਚ ਅੜੀ ਪਏ ਜਾਂ ਜ਼ਿੱਦੀ ਪਏ ਬਾਲ ਨੂੰ ਸੰਵਾਇਆ ਜਾ ਰਿਹਾ ਹੁੰਦਾ ਹੈ, ਉਸ ਨੂੰ ਵਰਚਾਇਆ ਜਾ ਰਿਹਾ ਹੁੰਦਾ ਹੈ। ਔਰ ਇਹ ਲੋਰੀ ਮਾਂ ਦੇ ਰਹੀ ਹੈ ਜਾਂ ਭੈਣ ਦਿੰਦੀ ਹੈ, ਮਾਸੀ, ਚਾਚੀ, ਤਾਈ ਜਿਹੜੀ ਹੈ ਇਹ ਲੋਰੀ ਦਿੰਦੀ ਹੈ। ਔਰ ਇਹਦੇ ਵਿੱਚ ਨਰਮ ਸੁਰ ਹੁੰਦਾ ਹੈ ਤਾਂ ਕਿ ਬਾਲ ਜਿਹੜਾ ਹੈ ਉਸ ਧਿਆਨੇ ਲੱਗ ਜੇ। ਔਰ ਮਾਵਾਂ, ਭੈਣਾਂ, ਮਾਸੀਆਂ, ਤਾਈਆਂ, ਚਾਚੀਆਂ, ਫੁੱਫੀਆਂ ਇਹਦੇ ਵਿੱਚ ਬਾਲ ਨੂੰ ਦੁਆਵਾਂ ਦਿੰਦੀਆਂ ਨੇ, ਲੰਮੀ ਉਮਰ ਦੀ ਦੁਆ ਹੁੰਦੀ ਹੈ ਇਹਦੇ ਵਿੱਚ। ਔਰ ਫਿਰ ਅੰਗਾ ਸਾਕਾ ਰਿਸ਼ਤੇਦਾਰਾਂ ਦਾ ਵੀ ਜ਼ਿਕਰ ਹੁੰਦਾ ਹੈ। ਅੱਲਾ ਅੱਲਾ ਕਰਨੀ ਆ, ਅੱਲਾ ਦਾ ਦਮ ਭਰਨੀ ਆ, ਅੱਲਾ ਮੇਰੇ ਕੋਲ ਏ, ਮੁਹੰਮਦ ਦੀ ਮੈਨੂੰ ਲੋੜ ਏ। ਜਾਂ ਫਿਰ ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ, ਮਾਂ ਪੂਣੀਆਂ ਵਟੇਗੀ, ਬਾਵੀ ਮਨ ਪਕਾਵੇਗੀ, ਬਾਵਾ ਬੈਠਾ ਖਾਵੇਗਾ, ਕਾਕਾ ਖਿੜ ਖਿੜ ਹੱਸੇਗਾ। ਇਹ ਜਿਹੜੇ ਨੇ ਲੋਰੀ ਦੇ ਵਿੱਚ ਦੁਆਵਾਂ ਜਿਹੜੀਆਂ ਨੇ, ਔਰ ਉਹਦੇ ਨਾਲ ਨਾਲ ਲੋਰੀ ਦੇਣ ਵਾਲੀ ਬੋਲਦੀ ਏ, ਸੋਨੇ ਦਾ ਪੰਗੂੜਾ ਤੇ ਸੋਨੇ ਦੀ ਕਟੋਰੀ, ਤੈਨੂੰ ਭੈਣ ਦੇਵੇ ਲੋਰੀ, ਤੈਨੂੰ ਮਾਂ ਦੇਵੇ ਲੋਰੀ, ਅੱਲਾ ਤੂੰ ਵਾਲੀ ਤੂੰ, ਦਿੱਤਾ ਹੀ ਤੇ ਪਾਲੀ ਤੂੰ। ਇਹ ਖੂਬਸੂਰਤੀ ਹੁੰਦੀ ਏ ਕਿਸੇ ਵੀ
ਪੰਜਾਬੀ ਜ਼ੁਬਾਨ ਦੀ, ਬੋਲੀ ਦੀ, ਲੋਕ ਗੀਤ ਦੀ, ਜਿਹਦੇ ਵਿੱਚ ਦੁਆਵਾਂ ਦੇ ਨਾਲ ਜਜ਼ਬੇ ਜਿਹੜੇ ਨੇ ਉਹ ਵੀ ਬੜੇ ਖੂਬਸੂਰਤੀ ਦੇ ਨਾਲ ਬਿਆਨ ਕੀਤੇ ਗਏ ਹੁੰਦੇ ਨੇ। ਇਸ ਤੋਂ ਅੱਗੇ ਚੱਲਦੇ ਹਾਂ। ਕਿਕਲੀ। ਕਿਕਲੀ ਇਹ ਕੁੜੀਆਂ ਦਾ ਇੱਕ ਲੋਕ ਗੀਤ ਹੈ। ਕੁੜੀਆਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਗੋਲ ਦਾਇਰੇ ਵਿੱਚ ਘੁੰਮਦੀਆਂ ਨੇ ਤੇ ਇਹ ਬੋਲਦੀਆਂ ਨੇ, ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਭਰਜਾਈ ਦਾ, ਫਿਟੇ ਮੂੰਹ ਜਵਾਈ ਦਾ। ਜਾਂ ਕਾਂ ਲਾਈ ਲਾਣੀ, ਸੱਸ ਦੀ ਸੁਣਾਣੀ, ਉੱਚੀ ਉੱਚੀ ਰੋਵਾਂਗੀ, ਜੱਗ ਤੋਂ ਸੱਚੀ ਹੋਵਾਂਗੀ, ਰੱਤਾ ਸਾਲੂ ਲਾਂਗੀ, ਮਿੱਠੇ ਚੌਲ ਖਾਂਗੀ, ਕਿਕਲੀ ਕਲੀਰ ਦੀ ਨੀ ਕਿਕਲੀ ਕਲੀਰ ਦੀ। ਜਾਂ ਫਿਰ ਰੂੜੀ ਤੇ ਪਤਾਸਾ, ਅੰਦਰ ਪੈਂਦੀ ਕਿਕਲੀ, ਬਾਹਰ ਪੈਂਦਾ ਹਾਸਾ। ਥਾਲ। ਇਹ ਵੀ ਕੁੜੀਆਂ ਦਾ ਗੀਤ ਹੈ ਜੋ ਗੇਂਦ ਨਾਲ ਖੇਡਿਆ ਜਾਂਦਾ ਹੈ। ਕੁੜੀਆਂ ਗੀਤ ਗਾਉਂਦਿਆਂ ਹੋਇਆਂ ਹੱਥ ਦੀ ਤਲੀ ਦੇ ਨਾਲ ਗੇਂਦ ਉਛਾਲਦੀਆਂ ਰਹਿੰਦੀਆਂ ਨੇ ਔਰ ਨਾਲ ਨਾਲ ਗੀਤ ਗਾਉਂਦੀਆਂ ਰਹਿੰਦੀਆਂ ਨੇ। ਇਸ ਗੀਤ ਦੇ ਵਿੱਚ ਅਖੀਰ ਉੱਤੇ ਜਿਹੜਾ ਫਿਕਰਾ ਮਿਸਰਾ ਆਉਂਦਾ ਹੈ ਉਹ ਹੈ, ਆਲ ਮਾਲ ਪੂਰਾ ਹੋਇਆ ਥਾਲ। ਖੂਹ ਵਿੱਚ ਪਾਣੀ, ਮਾਂ ਮੇਰੀ ਰਾਣੀ, ਪਿਓ ਮੇਰਾ ਰਾਜਾ, ਹੇਠ ਘੋੜਾ ਤਾਜ਼ਾ, ਚਾਂਦੀ ਦੀਆਂ ਪੌੜੀਆਂ, ਸੋਨੇ ਦਾ ਦਰਵਾਜ਼ਾ, ਆਲ ਮਾਲ ਪੂਰਾ ਹੋਇਆ ਥਾਲ। ਜਾਂ ਫਿਰ ਥਾਲ ਦੇ ਵਿੱਚ, ਖੂਹ ਵਿੱਚ ਪਾਣੀ, ਮਾਂ ਮੇਰੀ ਰਾਣੀ, ਪਿਓ ਮੇਰਾ ਰਾਜਾ, ਹੇਠ ਘੋੜਾ ਤਾਜ਼ਾ, ਚਾਂਦੀ ਦੀਆਂ ਪੌੜੀਆਂ, ਸੋਨੇ ਦਾ ਦਰਵਾਜ਼ਾ, ਆਲ ਮਾਲ ਪੂਰਾ ਹੋਇਆ ਥਾਲ। ਇਸ ਤੋਂ ਵੱਖ ਭੈਣ ਤੇ ਭਰਾ ਦਾ ਜਿਹੜਾ ਤਸਵੁਰ ਹੈ ਔਰ ਉਹਦੇ ਜਜ਼ਬੇ ਨੇ ਉਹ ਵੀ ਬਿਆਨ ਕੀਤੇ ਜਾ ਰਹੇ ਨੇ। ਵੀਰ ਆਇਆ ਨਹਾ ਕੇ, ਰੋਟੀ ਦਿੱਤੀ ਪਾ ਕੇ, ਖਾਣੀ ਏ ਤੇ ਖਾ, ਨਹੀਂ ਤੇ ਨੌਕਰੀ ਤੇ ਜਾ, ਆਲ ਮਾਲ ਪੂਰਾ ਹੋਇਆ ਥਾਲ। ਇੱਕ ਹੋਰ ਥਾਲ ਦੇਖੋ। ਇਲਾ ਰੰਗ ਵੜੀਆਂ ਵੜੀਆਂ, ਨੌਆਂ ਸੱਸਾਂ ਲੜੀਆਂ ਲੜੀਆਂ, ਸੋਹਰੇ ਮਾਰੇ ਜੰਦਰੇ ਜੰਦਰੇ, ਨੌ ਤੇ ਸੱਸ ਅੰਦਰੇ ਅੰਦਰੇ, ਆਲ ਮਾਲ ਪੂਰਾ ਹੋਇਆ ਥਾਲ। ਗਿੱਧਾ। ਗਿੱਧਾ ਕਹਿੰਦੇ ਨੇ ਤਾਲੀ ਵਜਾਉਣ ਨੂੰ। ਮੁਟਿਆਰਾਂ ਗੋਲ ਦਾਇਰੇ ਵਿੱਚ ਤਾਲੀਆਂ ਵਜਾ ਕੇ ਨੱਚਦੀਆਂ ਤੇ ਗਾਉਂਦੀਆਂ ਨੇ, ਨੀ ਮੈਂ ਚੀਰਦੀ ਸਾਂ ਗੰਢੇ, ਨੀ ਮੈਂ ਚੀਰਦੀ ਸਾਂ ਭੁੱਖਾਂ, ਨੀ ਮੈਂ ਪੇਕੇ ਸੁਣਦੀ ਸਾਂ ਸੱਸੇ ਤੇਰੀਆਂ ਕਰਤੂਤਾਂ। ਮਾਈਆ। ਸਭ ਤੋਂ ਹਰਮਨ ਪਿਆਰਾ ਜਿਹੜਾ ਲੋਕ ਗੀਤ ਹੈ ਉਸ ਨੂੰ ਮਾਈਆ ਆਖਿਆ ਜਾਂਦਾ ਹੈ। ਮਾਈਆ ਦਾ ਲਫ਼ਜ਼ੀ ਮਤਲਬ ਹੈ ਜਿਹੜਾ ਚੰਨ, ਮਾਂ ਤੋਂ ਨਿਕਲਿਆ ਲਫ਼ਜ਼ ਹੈ ਚੰਨ, ਔਰ ਇਹਦੇ ਨਾਲ ਹਰਫੇ ਨਿਦਾ ਲਾ ਕੇ ਇਹ ਬਣ ਜਾਂਦਾ ਹੈ ਮਾਈਆ, ਯਾਨੀ ਜਿਹਦਾ ਲਫ਼ਜ਼ੀ ਮਤਲਬ ਬਣ ਜਾਏਗਾ ਚੰਨ ਵਰਗਾ, ਮਹਿਬੂਬ, ਮਾਹੀ, ਸੱਜਣ। ਔਰ ਇਹ ਉਹ ਲੋਕ ਗੀਤ ਹੈ ਜਿਹਦੇ ਵਿੱਚ ਸੱਜਣ ਤੋਂ ਵਿਛੋੜੇ ਤੇ ਹਿਜਰ ਨੂੰ ਬਿਆਨ ਕੀਤਾ ਜਾਂਦਾ ਹੈ। ਔਰ ਬਹੁਤ ਜ਼ਿਆਦਾ ਮਾਹੀਏ ਜਿਹੜੇ ਨੇ ਉਹ ਪੰਜਾਬੀਆਂ ਨੂੰ ਯਾਦ ਨੇ, ਜਿਵੇਂ ਸੋਨੇ ਦਾ ਕਿਲ ਮਾਹੀਆ, ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਏ ਦਿਲ ਮਾਹੀਆ। ਦੋ ਪੱਤਰ ਅਨਾਰਾਂ ਦੇ, ਸਾਡਾ ਦੁੱਖ ਸੁਣ ਸੁਣ ਕੇ, ਰੋਂਦੇ ਪੱਥਰ ਪਹਾੜਾਂ ਦੇ, ਆਰੀ ਤੇ ਆਰੀਆ, ਇੱਕਦਮ ਯੂਸਫ ਦਾ ਸਾਰਾ ਮਿਸਰ ਵਪਾਰੀ। ਕੋਠੇ ਤੇ ਕਾਂ ਬੋਲੇ, ਚਿੱਠੀ ਆਈ ਮਾਹੀਏ ਦੀ, ਵਿੱਚ ਮੇਰਾ ਵੀ ਨਾਂ ਬੋਲੇ। ਇਸੇ ਤਰ੍ਹਾਂ ਮਜ਼ਹਬੀ ਰੰਗ ਵਿੱਚ ਵੀ ਮਾਹੀਏ ਲਿਖੇ ਗਏ। ਸੜਕੇ ਤੇ ਲਾਰੀਆ, ਸੜਕੇ ਤੇ ਲਾਰੀਆ, ਅੱਗੇ ਨੇ ਰਸੂਲ ਅੱਲਾ, ਪਿੱਛੇ ਉਮਤ ਸਾਰੀ ਆ। ਕਾਲੇ ਨੀ ਕਾਂ ਮਾਹੀਆ, ਟੁਰ ਗਿਆ ਸਜਣਾ ਦੇ, ਭੁੱਲ ਜਾਂਦੇ ਨੀ ਨਾ ਮਾਹੀਆ। ਇੱਕ ਲੋਕ ਗੀਤ ਹੈ ਘੋੜੀ। ਖੁਸ਼ੀ ਦਾ ਗੀਤ ਹੈ। ਇਹ ਵਿਆਹ ਸ਼ਾਦੀ ਦੇ ਮੌਕੇ ਤੇ ਮੁੰਡੇ ਵਾਲੇ ਦੇ ਘਰ ਸਿਰਫ ਗਾਇਆ ਜਾਂਦਾ ਹੈ। ਜਦੋਂ ਲਾੜਾ ਸਿਹਰਾ ਬਣ ਕੇ ਘੋੜੀ ਉੱਤੇ ਬੈਠਦਾ ਹੈ ਤੇ ਭੈਣਾਂ ਘੋੜੀ ਦੀ ਵਾਗ ਫੜ ਕੇ ਗਾਉਂਦੀਆਂ ਨੇ ਔਰ ਫਿਰ ਵਾਗ ਦਾ ਮੁਤਾਲਬਾ ਵੀ ਕਰਦੀਆਂ ਨੇ। ਭੈਣਾਂ ਵਾਗਾਂ ਫੜੀਆਂ ਨੀ, ਵੀਰ ਘੋੜੀ ਚੜਿਆ, ਭੈਣ ਫੜੀ ਵਾਗ, 5 ਰੁਪਏ ਭੈਣ ਦਾ ਲਾਗ। ਢੋਲਾ। ਇਹ ਵੀ ਇੱਕ ਪੁਰਾਣਾ ਲੋਕ ਗੀਤ ਹੈ। ਇਹਦੇ ਵਿੱਚ ਜਿਹੜੇ ਜਜ਼ਬੇ ਬਿਆਨ ਕੀਤੇ ਜਾਂਦੇ ਨੇ, ਪੰਜਾਬ ਦੇ ਵਸਨੀਕ ਖੁਸ਼ੀ ਦਾ ਇਜ਼ਹਾਰ ਢੋਲ ਵਜਾ ਕੇ ਕਰਦੇ ਨੇ। ਢੋਲ ਸਾਜ਼ ਦੇ ਨਾਲ ਵੀ ਇਸ ਨੂੰ ਜੋੜਿਆ ਜਾਂਦਾ ਹੈ। ਕੁਝ ਲੋਕਾਂ ਨੇ ਢੋਲੇ ਦਾ ਤਾਲੁਕ ਸ਼ਮਸ ਰਾਣੀ ਤੇ ਢੋਲ ਬਾਦਸ਼ਾਹ ਨਾਲ ਜੋੜਿਆ ਹੈ। ਢੋਲਾ ਮਹਿਬੂਬ ਨੂੰ ਵੀ ਆਖਿਆ ਜਾਂਦਾ ਹੈ। ਮੀਰਾ ਬਖਸ਼ ਕੁਸ਼ਤਾ ਹੋਰਾਂ ਨੇ ਢੋਲਾ ਦਾ ਜਿਹੜਾ ਹੈ ਉਹ ਆਖਣ ਵਾਲਿਆਂ ਦਾ ਸਰਦਾਰ
ਮੀਰਦਾਦ ਮਿਰਵਾਨਾ ਨੂੰ ਆਖਿਆ ਏ। ਔਰ ਢੋਲਾ ਦੀ ਇੱਕ ਦੀ ਮਿਸਾਲ ਅਸੀਂ ਦੇਖਦੇ ਹਾਂ। ਮੈਥੇ ਤੇ ਢੋਲ ਮੇਰਾ ਲਈਏ, ਮੈਥੇ ਤੇ ਢੋਲ ਮੇਰਾ ਲਈਏ, ਸ਼ਾਲਾ ਟੁੱਟਣ ਗੱਡੀ ਦੇ ਪਹੀਏ, ਜਿਹੜੀ ਲੈ ਕੇ ਸਜਣਾ ਨੂੰ ਗਈਏ, ਸੱਚ ਪਈ ਮੈਂ ਅੱਖਾਂ, ਮੈਥੇ ਤੇ ਢੋਲਾ ਮੇਰਾ ਲਈਏ। ਮੈਥੇ ਤੇ ਢੋਲਾ ਮੇਰਾ ਪਰਬਤ, ਸਾਡੇ ਖੂਹ ਦਾ ਪਾਣੀ ਸ਼ਰਬਤ, ਦੋ ਘੁੱਟ ਪੀ ਮਾਈਆ, ਵਿੱਚ ਨਿੰਬੂ ਨਚੋੜੇ। ਦੋ ਘਰ ਸਜਣਾ ਦੇ, ਦੋ ਘਰ ਸਜਣਾ ਦੇ, ਉਹ ਵੀ ਰਿੰਜ ਕਰ ਛੋੜੇ ਨੀ, ਮੈਥੇ ਤੇ ਢੋਲ ਮੇਰਾ ਪਰਬਤ। ਬੋਲੀ ਸਭ ਤੋਂ ਪੁਰਾਣਾ ਮੁਖਤਸਿਰ ਜਿਹੜਾ ਲੋਕ ਗੀਤ ਹੈ ਉਹ ਹੈ ਬੋਲੀ। ਇਹਦੇ ਲਫ਼ਜ਼ੀ ਮਾਨੀ ਨੇ ਕੋਲ, ਜ਼ੁਬਾਨ, ਆਖੀ ਹੋਈ ਗੱਲ, ਮਿਹਣਾ। ਔਰ ਇੱਕ ਮਿਸਰੇ ਦੇ ਵਿੱਚ ਬਹੁਤ ਵੱਡੇ ਤਜਰਬੇ ਦੀ ਤੇ ਮੁਸ਼ਾਹਿਦੇ ਦੀ ਗੱਲ ਜਿਹੜੀ ਹੈ ਉਸ ਨੂੰ ਬਿਆਨ ਕੀਤਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਬੋਲੀ। ਇਹ ਪੰਜਾਬ ਦੇ ਲੋਕ ਜਿਹੜੀ ਦਾਨਿਸ਼ ਹੈ ਇਹਦੇ ਵਿੱਚ ਉਹਦੇ ਤਜਰਬੇ ਤੇ ਉਹਦੇ ਮੁਸ਼ਾਹਿਦੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਦੋ ਬੋਲੀਆਂ ਅਸੀਂ ਦੇਖਣੇ ਆ। ਉੱਥੇ ਬਹਿ ਕੇ ਮੈਂ ਚਰਖੀ ਡਾਵਾਂ, ਜਿੱਥੇ ਤੇਰੇ ਹਲ ਵਗਦੇ, ਮੁੰਡੇ ਸਕੂਲੇ ਜਾਣਾ ਭੁੱਲ ਗਏ, ਨੀ ਕੁੜੀਏ ਕਿਤਾਬਾਂ ਵਾਲੀਏ। ਜਾਂ ਫਿਰ ਅੱਜ ਦੇ ਦੌਰ ਦੀ ਇੱਕ ਬੋਲੀ, ਮਾਹੀ ਫੋਨ ਤੇ ਖਿੜ ਖਿੜ ਹੱਸਿਆ, ਕੰਨਾਂ ਵਿੱਚ ਫੁੱਲ ਘਿਰ ਗਏ, ਮਾਹੀ ਫੋਨ ਤੇ ਖਿੜ ਖਿੜ ਹੱਸਿਆ, ਕੰਨਾਂ ਵਿੱਚ ਫੁੱਲ ਘਿਰ ਗਏ। ਇਹ ਸੀ ਅੱਜ ਦਾ ਸਾਡਾ ਲੈਕਚਰ, ਜਿਹਦੇ ਵਿੱਚ ਅਸੀਂ ਮੁਖਤਲਿਫ ਪੰਜਾਬ ਦੇ ਲੋਕ ਗੀਤਾਂ ਦੀ ਮੁਖਤਸਰ ਤਾਰੀਫ ਜਿਹੜੀ ਦੇਖੀ। ਤਸ਼ਬੀਹ, ਇਸਤਾਰਾ, ਮਤਲਾ, ਮਕਤਾ, ਰਦੀਫ, ਕਾਫੀਆ ਦੀਆਂ ਤਾਰੀਫਾਂ ਤੇ ਮਿਸਾਲਾਂ ਜਿਹੜੀਆਂ ਨੇ ਉਹ ਅਸੀਂ ਅੱਜ ਪੜ੍ਹੀਆਂ। ਯਾਦ ਰੱਖਣਾ ਕਿ ਹਰ ਉਨਵਾਨ ਦੇ ਨਾਲ ਤੁਸੀਂ ਕਮ ਅਜ਼ ਕਮ ਦੋ ਜਿਹੜੀਆਂ ਨੇ ਮਿਸਾਲਾਂ ਜ਼ਰੂਰ ਯਾਦ ਕਰੋ। ਅਗਰ ਢੋਲਾ ਹੈ ਉਹਦੇ ਤੁਹਾਨੂੰ ਦੋ ਸ਼ੇਰ ਆਉਣੇ ਚਾਹੀਦੇ ਨੇ, ਦੋ ਦੇ ਢੋਲੇ ਆਉਣੇ ਚਾਹੀਦੇ ਨੇ। ਗਿੱਧਾ, ਘੋੜੀ, ਬੋਲੀ, ਥਾਲ, ਕਿਕਲੀ, ਲੋਰੀ, ਇਸੇ ਤਰ੍ਹਾਂ ਤਸ਼ਬੀਹ, ਇਸਤਾਰਾ, ਮਤਲਾ, ਮਕਤਾ, ਰਦੀਫ, ਕਾਫੀਆ, ਇਹਨਾਂ ਦੇ ਇੱਕ ਇੱਕ ਸ਼ੇਰ ਯਾਦ ਕਰ ਲਓ। ਔਰ ਇਹ ਜਿਹੜੇ ਮਤਲਾ, ਮਕਤਾ, ਰਦੀਫ, ਕਾਫੀਆ ਦੇ ਵਿੱਚ ਜਿਹੜੇ ਸ਼ੇਰ ਨੇ, ਮੈਂ ਦੋ ਹੀ ਸ਼ੇਰ ਜਿਹੜੇ ਨੇ ਉਹ ਤੁਹਾਨੂੰ ਸੁਣਾਏ ਨੇ ਤਾਂ ਕਿ ਤੁਸੀਂ ਉਹਨੂੰ ਅੱਛੀ ਤਰ੍ਹਾਂ ਉਹਦੇ ਵਿੱਚੋਂ ਹੀ ਤੁਸੀਂ ਚੀਜ਼ਾਂ ਕੱਢ ਸਕੋ। ਤੇਰਾ ਦਰਦ ਹਯਾਤੀ ਮੇਰੀ, ਐ ਮਲਕੀਅਤ ਜ਼ਾਤੀ ਮੇਰੀ, ਗਮ ਦੀ ਬਾਰਿਸ਼ ਦੇ ਵਿੱਚ ਸਜਣਾ, ਪਿਆਰ ਤੇਰਾ ਬਰਸਾਤੀ ਮੇਰੀ, ਵੇਲੇ ਦੀ ਅੱਖ ਹੰਝੂ ਹੰਝੂ, ਗਜ਼ਲ ਬੜੀ ਜਜ਼ਬਾਤੀ ਮੇਰੀ, ਸੁਤਿਆਂ ਬੂਹਾ ਖੜਕ ਪਵੇ ਨਾ, ਅੱਖ ਨਹੀਂ ਲੱਗਦੀ ਰਾਤੀ ਮੇਰੀ। ਇਸ ਦੇ ਨਾਲ ਹੀ ਅੱਜ ਦਾ ਲੈਕਚਰ ਅਸੀਂ ਇੱਥੇ ਮੁਕਾਉਂਦੇ ਹਾਂ। ਜ਼ਿੰਦਗੀ ਰਹੀ ਤੇ ਕੱਲ।